ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰੀਕ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। थैंक यू सो मच जी डॉक्टर साहब, ਅੱਜ 10 ਅਪ੍ਰੈਲ 2015 28 ਚੇਤ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜਾ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ? ਦੇਖੋ, ਅੱਜ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਵੀ ਇਹ ਸਾਡਾ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ ਜੀ। ਕੱਲ ਸ਼ਾਮ ਨੂੰ ਮੈਂ ਸਟਾਕਟਨ ਕੈਲੀਫੋਰਨੀਆ ਗੁਰਦੁਆਰਾ ਸਾਹਿਬ ਸੰਗਤਾਂ ਦੇ ਦਰਸ਼ਨ ਕਰਾਂਗਾ ਜੀ। ਔਰ ਐਤਵਾਰ ਉਸ ਇਤਿਹਾਸਕ ਗੁਰਦੁਆਰਾ ਸਾਹਿਬ ਜਿਹੜਾ ਕਿ ਲਗਭਗ 100 ਸਾਲ ਪਹਿਲਾਂ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਦੇ ਨਾਂ ਨਾਲ ਹੋਂਦ ਵਿੱਚ ਆਇਆ, ਉਹਨਾਂ ਦੇ ਸਾਲਾਨਾ ਨਗਰ ਕੀਰਤਨ ਵਿੱਚ ਵੀ ਸ਼ਮੂਲੀਅਤ ਕਰਾਂਗੇ। ਸੋ ਸਾਡੇ ਦਰਸ਼ਕਾਂ ਸ਼ਰੋਤਿਆਂ 'ਚ ਕਾਫੀ ਵੱਡਾ ਦਾਇਰਾਕਾਰ ਜਿਹੜਾ ਹੈ ਉਹ ਕੈਲੀਫੋਰਨੀਆ ਦੀਆਂ ਸਿੱਖ ਸੰਗਤਾਂ ਦੇ ਸਾਡੇ ਰੈਗੂਲਰ ਵਿਊਅਰਸ ਨੇ ਜੀ। ਸੋ ਇਹ ਮੈਂ ਉਹਨਾਂ ਦੀ ਜਾਣਕਾਰੀ ਲਈ ਦੱਸ ਰਿਹਾ ਕਿ ਉਹਨਾਂ 'ਚੋਂ ਜਿਹੜੇ ਵੀ ਇਸ ਨਗਰ ਕੀਰਤਨ ਜਾਂ ਸੈਚਰਡੇ ਸ਼ਾਮ ਦੇ ਦੀਵਾਨ 'ਚ ਵੀ ਸ਼ਮੂਲੀਅਤ ਕਰਨੀ ਚਾਹਣ, ਸੋ ਉਹਨਾਂ ਨੂੰ ਮੈਂ ਉੱਥੇ ਜਿਹੜਾ ਮਿਲ ਸਕਦਾ। ਮੰਡੇ ਜਿਹੜਾ ਫਿਰ ਅਸੀਂ ਆ ਕੇ ਆਪਣਾ ਸ਼ੋਅ ਰੈਗੂਲਰਲੀ ਕਰਾਂਗੇ ਜੀ। ਅੱਜ ਦੇ ਇਸ ਮੁੱਢਲੇ ਸੈਗਮੈਂਟ ਲਈ ਮੈਂ ਦੋ ਵਿਸ਼ੇ ਚੁਣੇ ਨੇ। ਇੱਕ ਖਬਰ ਹੈ, ਪਰ ਦੂਸਰਾ ਬਹੁਤ ਵਾਰ ਜਦੋਂ ਅਸੀਂ ਭਾਰਤੀ ਖੁਫੀਆ ਏਜੰਸੀ ਖਾਸ ਤੌਰ 'ਤੇ ਜਿਸ ਨੂੰ ਰਾ ਕਰਕੇ ਰਿਸਰਚ ਐਂਡ ਐਨਾਲਿਸਿਸ ਵਿੰਗ ਦਾ ਪੁਰਾਣਾ ਨਾਂ ਸੀ ਜੀ, ਉਸ ਦਾ ਜ਼ਿਕਰ ਕਰਦੇ ਹਾਂ ਕਿ ਰਾ ਨੇ ਏਅਰ ਇੰਡੀਆ ਦਾ ਹਾਦਸਾ ਕਰਵਾਇਆ ਕੈਨੇਡਾ 'ਚ। ਕਿਵੇਂ ਰਾ ਦੇ ਜਿੰਨੇ ਆਪਰੇਟਿਵ ਨੇ ਦੁਨੀਆ ਭਰ ਦੀਆਂ ਐਮਬੈਸੀਆਂ ਕੌਂਸੂਲੇਟਸ 'ਚ ਬੈਠੇ, ਉਹ ਲਗਾਤਾਰਤਾ ਦੇ ਨਾਲ ਜਿਹੜਾ ਇਸ ਖਾਲਿਸਤਾਨ ਦੇ ਮੁੱਦੇ ਨੂੰ ਕਿਲ ਕਰਨ ਦੇ ਲਈ ਕਿਤੇ ਹਿੰਸਕ ਕਾਰਵਾਈਆਂ, ਕਿਤੇ ਸਾਜ਼ਿਸ਼ਾਂ, ਕਿਤੇ ਗੁਰਦੁਆਰਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਦੀਆਂ ਨੇ। ਜਾਂ ਜਦੋਂ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਵੀ ਇਹ ਗੱਲ ਕਰਦੇ ਹਾਂ ਕਿ ਪਾਕਿਸਤਾਨ 'ਚ ਬਹੁਤ ਵਾਰ ਇਹ ਸੁੰਨੀ ਸ਼ੀਆ ਫਸਾਦਾਂ ਦੇ ਨਾਂ ਥੱਲੇ ਜਾਂ ਵੈਸੇ ਜਿਹੜੇ ਬੰਬ ਬਲਾਸਟ ਨੇ ਇਹ ਰਾ ਏਜੰਸੀ ਕਰਦੀ ਹੈ ਤਾਂ ਕਿ ਪਾਕਿਸਤਾਨ ਨੂੰ ਅਨਸਟੇਬਲ ਕੀਤਾ ਜਾਏ। ਜਾਂ ਅਫਗਾਨਿਸਤਾਨ 'ਚ ਵੀ ਈਵਨ ਅਫਗਾਨ ਗਰੁੱਪਾਂ ਦੇ ਵਿੱਚ ਵੀ ਇਹਨਾਂ ਦੀ ਆਪਣੀ ਹੋਂਦ ਹੈ। ਔਰ ਕਿਵੇਂ ਜਦੋਂ ਇਹ ਖਬਰਾਂ ਆਈਆਂ ਕਿ ਭਾਈ ਉਹ ਸਰਬਜੀਤ ਸਿੰਘ ਹੋਏ, ਕਸ਼ਮੀਰ ਸਿੰਘ ਹੋਏ, 35 ਸਾਲ ਪਾਕਿਸਤਾਨ ਦੀ ਜੇਲ੍ਹ 'ਚ 35 ਸਾਲ ਕਸ਼ਮੀਰ ਸਿੰਘ ਰਿਹਾ, ਇਹ ਸਾਰੇ ਗਰੀਬ ਸਿੱਖ ਬਾਰਡਰ ਇਲਾਕਿਆਂ 'ਚ ਰਹਿਣ ਵਾਲੇ ਜਿਨ੍ਹਾਂ ਨੂੰ ਥੋੜ੍ਹੇ ਬਹੁਤ ਪੈਸੇ ਦੇ ਕੇ ਰਾਹ ਵਾਲਿਆਂ ਨੇ ਪਾਕਿਸਤਾਨ 'ਚ ਬੰਬ ਧਮਾਕੇ ਕਰਨ ਦੇ ਲਈ ਭੇਜਦੇ ਰਹੇ ਜੀ। ਤੇ ਬਹੁਤ ਵਾਰ ਕਈਆਂ ਨੂੰ ਲੱਗਦਾ ਵੀ ਜਿਵੇਂ ਸਾਨੂੰ ਇਹ ਇੱਕ ਕੋਈ ਬਿਮਾਰੀ ਲੱਗੀ ਹੋਈ ਹੈ ਕਿ ਵੀ ਅਸੀਂ ਹਰ ਗੱਲ ਭਾਰਤੀ ਏਜੰਸੀਆਂ ਦੇ ਖਾਤੇ 'ਚ ਪਾਣੀ ਹੈ। ਕਈ ਕਹਿਣਗੇ ਜੀ ਸਿੱਖਾਂ ਨੂੰ ਆਪ ਅਸੀਂ ਜਿਹੜਾ ਰਾਜ ਕਰ ਨਹੀਂ ਸਕਦੇ, ਆਪ ਅਸੀਂ ਗੁਰਦੁਆਰੇ ਨਹੀਂ ਚਲਾ ਸਕਦੇ, ਆਪ ਅਸੀਂ ਲੜਦੇ ਰਹਿੰਦੇ ਹਾਂ। ਪਰ ਇੱਕ ਜਿਹੜੀ ਸਟੋਰੀ ਮੇਰੀਆਂ ਅੱਖਾਂ ਅੱਗੋਂ ਗੁਜ਼ਰੀ ਹੈ ਔਰ ਇਹ ਬੜਾ ਕ੍ਰੈਡੀਬਲ ਸੋਰਸ ਕੌਂਸਲ ਔਨ ਫੋਰਨ ਰਿਲੇਸ਼ਨਸ, ਉਹਨਾਂ ਨੇ, ਕਿਉਂਕਿ ਇਹ ਅਲੱਗ-ਅਲੱਗ ਰਿਪੋਰਟਸ ਕੱਢਦੇ ਨੇ ਕੌਂਸਲ ਔਨ ਫੋਰਨ ਰਿਲੇਸ਼ਨਸ, ਉਹਨਾਂ ਨੇ ਇੱਕ ਫੈਂਟਮ ਰਿਪੋਰਟ ਕੱਢੀ ਹੈ। ਉਹ ਰਾਹ ਦੇ ਉੱਤੇ ਹੈ ਔਰ ਰਾਹ ਦੇ ਉਹਨਾਂ ਨੇ 3-4 ਐਕਸ਼ਨ ਡਿਸਕ੍ਰਾਈਬ ਕੀਤੇ ਨੇ ਗੁਆਂਢੀ ਦੇਸ਼ਾਂ 'ਚ, ਜਿਸ ਤੋਂ ਇਹ ਅੰਦਾਜ਼ਾ ਲੱਗ ਜਾਏਗਾ ਕਿ ਰਾਹ ਦਾ ਕਿਸ ਕਦਰ ਗੁਆਂਢੀ ਦੇਸ਼ਾਂ ਦੀ ਅੰਦਰੂਨੀ ਜਿਹੜੀ ਗੜਬੜ ਦੇ ਵਿੱਚ ਉਹਨਾਂ ਦਾ ਰੋਲ ਹੈ ਔਰ ਕਿਵੇਂ ਇਹਨਾਂ ਨੇ ਏਅਰ ਇੰਡੀਆ ਤੋਂ ਲੈ ਕੇ ਸਿੱਖ ਮਸਲਿਆਂ ਦੇ ਵਿੱਚ ਲਗਾਤਾਰਤਾ ਦੇ ਨਾਲ ਦਖਲ ਅੰਦਾਜ਼ੀ ਕੀਤੀ ਹੋਈ ਹੈ। ਇਹ ਜਿਹੜੀ ਰਿਪੋਰਟ ਹੀ ਹੈ ਫੈਂਟਮ ਰਿਪੋਰਟ ਰਾ ਇੰਡੀਆਜ਼ ਐਕਸਟਰਨਲ ਇੰਟੈਲੀਜੈਂਸ ਏਜੰਸੀਜ਼, ਉਹਦੇ 'ਚ ਉਹਨਾਂ ਨੇ 3 ਆਪਰੇਸ਼ਨ ਜਿਹੜੇ ਨੇ ਇਹਨਾਂ ਦੇ ਮੁੱਖ ਤੌਰ ਦੇ ਉੱਤੇ ਰਾ ਨੇ ਕੀਤੇ, ਉਹ ਡਿਸਕਸ ਕੀਤੇ ਨੇ। ਪਹਿਲਾ ਇਹਨਾਂ ਦਾ ਰੋਲ ਇਨ ਬੰਗਲਾਦੇਸ਼, ਮਿਆਂਮਾਰ ਐਂਡ ਸ੍ਰੀਲੰਕਾ। ਮਿਆਂਮਾਰ ਬਰਮਾ ਨੂੰ ਕਹਿੰਦੇ ਨੇ। ਸੋ ਅਸੀਂ ਉਹਨਾਂ ਦੇ ਹੀ ਸ਼ਬਦ ਇਸ ਫੈਂਟਮ ਰਿਪੋਰਟ ਦੇ ਹੀ ਦੁਹਰਾਵਾਂਗੇ। ਰਾ ਪਲੇਡ ਏ significant role in the formation of Bangladesh along with the Indian Army and other Indian security and intelligence agencies। ਕਿ ਰਾ ਨੇ ਜਿਹੜਾ ਬਾਕੀ ਸਿਕਿਉਰਿਟੀ ਏਜੰਸੀਆਂ ਔਰ ਭਾਰਤੀ ਫੌਜ ਦੇ ਨਾਲ ਮਿਲ ਕੇ ਬੰਗਲਾਦੇਸ਼ ਬਣਾਉਣ 'ਚ ਬੜਾ ਅਹਿਮ ਰੋਲ ਅਦਾ ਕੀਤਾ। Besides providing intelligence to policymakers and the army, Ra trained and armed Mukti Bahini, a group of East Pakistanis fighting for the separate state of Bangladesh। ਵੀ ਇੱਕ ਪਾਸੇ ਰਾਹ ਨੇ ਫੌਜ ਨੂੰ ਔਰ ਏਜੰਸੀਆਂ ਨੂੰ ਔਰ ਨੀਤੀ ਘਾੜਿਆਂ ਨੂੰ ਜਿਹੜੀ ਹੈ ਖੁਫੀਆ ਜਾਣਕਾਰੀ ਦਿੱਤੀ, ਉੱਥੇ ਉਹਨਾਂ ਨੇ ਪੂਰਬੀ ਪਾਕਿਸਤਾਨ ਦੇ ਬੰਗਾਲੀਆਂ ਜਿਨ੍ਹਾਂ ਦੀ ਉਹਨਾਂ ਨੇ ਫੋਰਸ ਮੁਕਤੀ ਬਾਹਿਣੀ ਬਣਾਈ, ਉਹਨੂੰ ਵੀ ਟ੍ਰੇਨਡ ਕੀਤਾ ਔਰ ਹਥਿਆਰ ਦਿੱਤੇ ਜੀ। Analysts say that
Ra also facilitated the northern state of Sikkim's accession to India in 1975 and provided military assistance to groups hostile to pro-China regime in Myanmar, such as the Kachin Independence Army. ਕਿ ਇਹ ਵੀ ਜਿਹੜੇ ਜਾਣਕਾਰ ਹਲਕਿਆਂ ਦਾ ਕਹਿਣਾ ਹੈ ਕਿ ਸਿੱਕਮ ਨੂੰ ਜਿਸ ਤਰੀਕੇ ਦੇ ਨਾਲ ਉਹਦੀ ਆਜ਼ਾਦੀ ਨੂੰ ਖੋਹ ਕੇ ਭਾਰਤ ਨਾਲ ਮਿਲਾਇਆ ਗਿਆ, ਇਹ ਵੀ ਰਾ ਨੇ ਮੇਨ ਇਹਦੇ 'ਚ ਰੋਲ ਅਦਾ ਕੀਤਾ। ਔਰ ਇਸ ਤੋਂ ਇਲਾਵਾ ਮਿਆਂਮਾਰ ਜਿਹੜਾ ਬਰਮਾ ਸੀ, ਉਹਦੇ 'ਚ ਜਿਹੜੀ ਸਰਕਾਰ ਚਾਈਨਾ ਪੱਖੀ ਸੀ, ਉਹਨੂੰ ਡੇਗਣ ਦੇ ਲਈ ਜਿਹੜੇ ਉਹਨਾਂ ਦੇ ਖਿਲਾਫ ਲੜਨ ਵਾਲੇ ਕਾਚਿਨ ਇੰਡੀਪੈਂਡੈਂਟ ਆਰਮੀ ਸੀ, ਉਹਨੂੰ ਵੀ ਭਾਰਤ ਨੇ ਪੈਸਾ ਔਰ ਹਥਿਆਰ ਦਿੱਤੇ, ਉਹਨਾਂ ਦੀ ਏਜੰਸੀ ਨੇ, ਰਾ ਨੇ। But it was the support of Tamil separatist group Liberation Tigers of Tamil Eelam in Sri Lanka that brought Ra much criticism from human rights organizations. ਇਸੇ ਤਰ੍ਹਾਂ ਸ੍ਰੀਲੰਕਾ 'ਚ ਉਹਨਾਂ ਨੇ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਏਲਮ, ਜਿਹਨੂੰ ਲਿਟੇ ਕਹਿੰਦੇ ਨੇ, ਉਹਨਾਂ ਨੂੰ ਹਥਿਆਰਬੰਦ ਕਰਕੇ ਉੱਥੇ ਗੜਬੜ ਕਰਾਉਣ ਦੇ ਵਿੱਚ ਬਹੁਤ ਰੋਲ ਅਦਾ ਕੀਤਾ ਰਾ ਨੇ, ਜਿਸ ਕਰਕੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਉਸ ਦੀ ਨਿੰਦਿਆ ਕੀਤੀ। Ra helped train and arm the Lite in 1970s, but after the group's terrorist activities grew up in 1980s, including its alliance with the separatist groups in the southern Indian state of Tamil Nadu, Ra withdrew this support. ਕਿ ਰਾ ਨੇ ਇਹਨਾਂ ਨੂੰ 1970 ਦੇ ਵਿੱਚ ਟ੍ਰੇਨਡ ਕੀਤਾ, ਪਰ ਜਦੋਂ ਉਹਨਾਂ ਦੀਆਂ ਦਹਿਸ਼ਤਗਰਦ ਕਾਰਵਾਈਆਂ ਦੇ ਵਿੱਚ ਈਵਨ ਜਿਹੜੇ ਭਾਰਤ ਦੇ ਵਿੱਚ ਤਮਿਲਨਾਡੂ 'ਚ ਗਰੁੱਪ ਸੀ ਜਿਹੜੇ ਭਾਰਤ ਸਰਕਾਰ ਦੇ ਖਿਲਾਫ ਹੀ ਜਿਹੜੇ ਨੇ ਰਿਵੋਲਟ ਕਰ ਰਹੇ ਨੇ, ਉਹਨਾਂ ਨਾਲ ਉਹਨਾਂ ਦਾ ਸੰਬੰਧ ਜੁੜਿਆ ਤੇ ਫਿਰ ਰਾ ਨੇ ਜਿਹੜੀ ਆਪਣੀ ਸਪੋਰਟ ਹੈ ਉਹ ਵਿਦਡਰਾ ਕਰ ਲਈ। In 1987, New Delhi made a pact with the Sri Lanka government to send peacekeeping troops to the island, and Indian forces ended up fighting the group Ra had armed. ਕਿ ਵੀ 1987 ਚ ਦਿੱਲੀ ਨੇ ਸ੍ਰੀਲੰਕਾ ਨਾਲ ਪੀਸ ਐਗਰੀਮੈਂਟ ਕੀਤਾ ਔਰ ਫਿਰ ਇੰਡੀਅਨ ਫੌਜ ਉੱਥੇ ਗਈ ਔਰ ਇੰਡੀਅਨ ਫੌਜ ਨੂੰ ਉਹਨਾਂ ਦੇ ਨਾਲ ਹੀ ਲੜਨਾ ਪਿਆ, ਲਿਟੇ ਨਾਲ, ਜਿਨ੍ਹਾਂ ਨੂੰ ਇੰਡੀਅਨ ਏਜੰਸੀ ਰਾ ਨੇ trained ਕੀਤਾ ਸੀ। In 1991, Rajiv Gandhi, Prime Minister of India at the time of peacekeeping force deployment, was assassinated by the Lite suicide bomber. ਕਿ ਅਖੀਰ ਜਿਸ ਲਿਟੇ ਨੂੰ ਰਾ ਨੇ ਕ੍ਰੀਏਟ ਕੀਤਾ ਸੀ, ਉਹਨਾਂ ਦੇ ਇੱਕ ਆਤਮਘਾਤੀ ਬੰਬਰ ਨੇ ਅਲਟੀਮੇਟਲੀ ਰਾਜੀਵ ਗਾਂਧੀ ਦੀ ਜਾਨ ਲਈ। ਇਹ ਹੁਣ ਹਕੀਕਤ ਹੈ ਔਰ ਇਹ ਇਸ ਰਿਪੋਰਟ ਮੁਤਾਬਕ ਜ਼ਾਹਰ ਹੈ ਕਿ ਸਿੱਕਮ ਨੂੰ ਭਾਰਤ ਸ਼ਾਮਲ ਕਰਾਉਣ 'ਚ ਵੀ ਰਾ ਦਾ ਕੰਮ, ਬਰਮਾ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਖਿਲਾਫ ਰਿਵੋਲਟ ਕਰਨ ਵਾਲੇ ਰਿਬੈਲਸ ਨੂੰ ਵੀ ਇੰਡੀਆ ਨੇ ਟ੍ਰੇਨਡ ਕੀਤਾ ਔਰ ਹਥਿਆਰ ਦਿੱਤੇ, ਔਰ ਸ੍ਰੀਲੰਕਾ ਦੇ ਵਿੱਚ ਤਾਮਿਲਾਂ ਨੂੰ, ਲਿਟੇ ਨੂੰ ਟ੍ਰੇਨਡ ਕੀਤਾ ਔਰ ਫਾਈਨਲੀ ਜਿਹੜਾ ਜਦੋਂ ਉਹਨਾਂ ਨੂੰ ਲੱਗਾ ਵੀ ਸਾਡੇ ਹੱਥਾਂ 'ਚੋਂ ਨਿਕਲ ਗਏ ਨੇ ਔਰ ਇਹ ਤਾਂ ਤਮਿਲਨਾਡੂ 'ਚ ਵੀ ਗੜਬੜ ਕਰ ਦੇਣਗੇ, ਫਿਰ ਉਹਨਾਂ ਤੋਂ ਸਪੋਰਟ ਵਾਪਸ ਲਈ ਔਰ ਉਹਨਾਂ ਨੇ ਫਿਰ ਅਲਟੀਮੇਟਲੀ ਜਿਹੜਾ ਲੜਾਈ ਵੀ ਲੜੀ ਔਰ ਫਾਈਨਲੀ ਰਾਜੀਵ ਗਾਂਧੀ ਨੂੰ ਵੀ ਮਾਰਿਆ। ਇਹ ਹੁਣ ਜ਼ਾਹਰ ਹੋ ਗਿਆ ਵੀ ਉਹਨਾਂ ਦੀ ਰਾ ਦਾ ਉੱਥੇ ਕੀ ਰੋਲ ਹੈ। ਹੁਣ ਦੂਸਰੀ ਉਹਨਾਂ ਦੀ ਰਿਪੋਰਟ ਦਾ ਸਬ ਟਾਈਟਲ ਹੈ ਕੋਵਰਟ ਐਕਸ਼ਨ ਇਨ ਅਫਗਾਨਿਸਤਾਨ ਐਂਡ ਪਾਕਿਸਤਾਨ। ਰਾ ਨੇ ਕੋਵਰਟ ਹੁੰਦਾ ਹੈ ਉੱਪਰ ਕਰਨਾ, ਧਰਤੀ ਦੇ ਉੱਪਰ ਸਾਹਮਣੇ, ਕੋਵਰਟ ਹੁੰਦਾ ਹੈ ਹਿਡੀਅਸ, ਲੁਕਵਾਂ, ਸਾਜ਼ਿਸ਼ੀ ਔਰ ਸਾਜ਼ਿਸ਼। ਸਿੰਸ ਇਟਸ ਇਨਸੈਪਸ਼ਨ ਇਨ 1968, ਰਾ ਜਿਹੜੀ ਹੈ 1968 ਚ ਹੋਣ ਚ ਆਈ। Ra has had a close liaison relationship with Khad, the Afghan intelligence agency, due to the intelligence it has provided Ra on Pakistan. ਕਿ ਜਦੋਂ ਤੋਂ 1968 ਤੋਂ ਰਾ ਬਣੀ ਹੈ, ਇਹਦੀ ਜਿਹੜੀ ਅਫਗਾਨਿਸਤਾਨ ਦੀ ਇੰਟੈਲੀਜੈਂਸ ਏਜੰਸੀ ਹੈ ਖਾਦ, ਉਹਦੇ ਨਾਲ ਬੜੇ ਨੇੜਲੇ ਸਬੰਧ ਨੇ, ਕਿਉਂਕਿ ਉਹਨਾਂ ਨੇ ਰਾ ਨੂੰ ਪਾਕਿਸਤਾਨ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ ਜੀ। ਅਫਗਾਨਿਸਤਾਨ ਦੀ ਜਿਹੜੀ ਖੁਫੀਆ ਏਜੰਸੀ ਉਹਦਾ ਨਾਮ ਖਾਦ ਹੈ। This relationship was further strengthened in the early 1980s when the foundation was laid for a trilateral cooperation involving Ra, Khad and Soviet KGB. ਹੁਣ 1980 ਚ ਜਦੋਂ ਕਿ ਸੋਵੀਅਤ ਯੂਨੀਅਨ ਪੂਰਾ ਸਿਖਰ ਦੇ ਉੱਤੇ ਸੀ, ਕਿ ਫਿਰ ਇਹ ਤਿੰਨੋਂ ਹੀ ਏਜੰਸੀਆਂ ਜਿਹੜੀਆਂ ਨੇ ਇਕੱਠਾ ਕੰਮ ਕਰਨ ਲੱਗ ਗਈਆਂ, ਅਫਗਾਨਿਸਤਾਨ ਦੀ ਖਾਦ, ਇੰਡੀਆ ਦੀ ਰਾ ਔਰ ਸੋਵੀਅਤ ਯੂਨੀਅਨ ਦੀ KGB। ਹੁਣ ਇਹ ਤੁਸੀਂ ਦੇਖੋ ਵੀ ਕਿੱਥੇ ਇਹਨਾਂ ਨੇ ਕੀ ਕੰਮ ਜਿਹੜੇ ਨੇ ਉਹ ਘਾਤਕ ਕੀਤੇ ਨੇ ਜੀ। ਔਰ ਇਹਦੇ 'ਚ ਹੁਣ ਉਹਨਾਂ ਨੇ ਰਮਨ ਨੂੰ ਕੋਟ ਕੀਤਾ ਹੈ, ਜਿਹੜਾ ਕਿ ਹਾਇਰ ਆਫੀਸ਼ੀਅਲ ਸੀ ਰਾ ਦਾ। ਰਮਨ ਸੇਜ਼ ਰਾ ਵੈਲਿਊਡ ਖਾਦ's cooperation for monitoring the activities of Sikh militants in Pakistan's tribal areas। ਹੁਣ ਜਦੋਂ ਅਸੀਂ ਕਹਿੰਦੇ ਹਾਂ ਵੀ ਖਾਲਿਸਤਾਨ ਮੂਵਮੈਂਟ ਨੂੰ ਖਤਮ ਕਰਨ 'ਚ ਕਿਵੇਂ ਇਹਨਾਂ ਨੇ ਈਵਨ ਪਾਕਿਸਤਾਨ ਔਰ ਅਫਗਾਨਿਸਤਾਨ ਦੇ ਅੰਦਰ ਵੀ ਜਾ ਕੇ ਰਾ ਨੇ ਆਪਣਾ ਕੰਮ ਕੀਤਾ। ਹੁਣ ਇਹ ਰਿਪੋਰਟ ਜਿਹੜੀ ਕਿ ਕਾਉਂਸਲ ਔਨ ਫੋਰਨ ਰਿਲੇਸ਼ਨਸ ਦੀ ਹੈ,
ਇਹ ਕਹਿੰਦੇ ਆ ਵੀ ਜਿਹੜੇ ਸਿੱਖ ਅਫਗਾਨਿਸਤਾਨ ਦੇ ਕਬਾਇਲੀ ਇਲਾਕਿਆਂ 'ਚ ਸੀ ਉਹਨਾਂ ਬਾਰੇ ਜਿੰਨੀ ਜਾਣਕਾਰੀ ਸੀ ਅਫਗਾਨਿਸਤਾਨ ਦੀ ਖੁਫੀਆ ਏਜੰਸੀ ਖਾਤ ਤੋਂ ਰਾਹ ਨੇ ਲੈ ਕੇ ਤੇ ਅਖੀਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਉੱਥੋਂ ਸਫਾਇਆ ਕੀਤਾ। ਵੈਲਿਊਡ ਖਾਦ ਕਾਰਪੋਰੇਸ਼ਨ ਫਾਰ ਮੋਨੀਟਰਿੰਗ ਦ ਐਕਟੀਵਿਟੀਜ਼ ਆਫ ਸਿੱਖ ਮਿਲੀਟੈਂਟਸ ਇਨ ਪਾਕਿਸਤਾਨਸ ਟ੍ਰਾਈਬਲ ਏਰੀਆਜ਼। ਟ੍ਰਾਈਬਲ ਉਹੀ ਨੇ ਜਿਹੜੇ ਸਿੱਖਸ ਇਨ ਦਾ ਇੰਡੀਅਨ ਸਟੇਟ ਆਫ ਪੰਜਾਬ ਵਰ ਡਿਮਾਂਡਿੰਗ ਐਨ ਇੰਡੀਪੈਂਡੈਂਟ ਸਟੇਟ ਆਫ ਖਾਲਿਸਤਾਨ, ਕਿ ਵੀ ਇਹ ਖਾਲਿਸਤਾਨ ਦੀ ਮੰਗ ਲਈ ਸਿੱਖ ਜਿਹੜੇ ਨੇ ਉਹ ਜਦੋਜਹਿਦ ਕਰ ਰਹੇ ਸੀ। ਅਕੋਰਡਿੰਗ ਟੂ ਰਮਨ, ਉਹਨੇ ਰਮਨ ਨੇ ਕਿਤਾਬ ਲਿਖੀ ਹੈ ਜਿਹਦੇ ਚੋਂ ਇਹ ਰਿਪੋਰਟ ਕੋਟ ਕਰ ਰਹੀ ਹੈ। ਪਾਕਿਸਤਾਨ's ISI set up clandestine camps for training and arming Khalistani recruits in Pakistan's Punjab province and northwest frontier province। ਰਮਨ ਮੁਤਾਬਕ ਪਾਕਿਸਤਾਨ ਦੀ ISI ਨੇ ਜਿਹੜੇ ਪੰਜਾਬ ਦੇ ਵਿੱਚ, ਪਾਕਿਸਤਾਨੀ ਪੰਜਾਬ 'ਚ ਔਰ ਨਾਰਥ ਵੈਸਟ ਦੇ ਵਿੱਚ, ਜਿਹਨੂੰ ਖੈਬਰ ਪਖਤੂਨਵਾ ਕਹਿੰਦੇ ਨੇ, ਖਾਲਿਸਤਾਨੀ ਜੁਝਾਰੂਆਂ ਨੂੰ ਟ੍ਰੇਨਡ ਕਰਨ ਦੇ ਲਈ ਕੈਂਪ ਲਾਏ ਹੋਏ ਸਨ। During this time, the ISI received large sums from Saudi Arabia and the CIA for arming the Afghan Mujahideens against Soviet troops in Afghanistan। ਕਿ ਇਸ ਪੀਰੀਅਡ 'ਚ ISI ਨੂੰ ਬਹੁਤ ਪੈਸਾ ਸਾਊਦੀ ਅਰੇਬੀਆ ਔਰ ਅਮਰੀਕਾ ਦੀ CIA ਤੋਂ ਮਿਲਿਆ ਤਾਂ ਕਿ ਸੋਵੀਅਤ ਯੂਨੀਅਨ ਦੇ ਖਿਲਾਫ ਜਿਹੜੇ ਲੜ ਰਹੇ ਅਫਗਾਨ ਮੁਜਾਹਿਦੀਨ ਨੇ ਉਹਨਾਂ ਦੀ ਹੈਲਪ ਕੀਤੀ ਜਾਏ। The ISI diverted part of these funds and arms and ammunition to the ਖਾਲਿਸਤਾਨੀ ਟੈਰਰਿਸਟ। ਇਹ ਰਮਨ ਕਹਿ ਰਿਹਾ ਹੈ ਕਿ ਜੀ ਜਿਹੜਾ ਪਾਕਿਸਤਾਨੀ ISI ਨੂੰ ਮਿਲਿਆ ਉਹਨਾਂ ਨੇ ਉਹਦੇ ਚੋਂ ਕੁਝ ਪੈਸਾ ਖਾਲਿਸਤਾਨੀ ਦਹਿਸ਼ਤਗਰਦਾਂ ਨੂੰ ਟ੍ਰੇਨਡ ਕਰਨ ਦੇ ਲਈ ਜਿਹੜਾ ਇਸਤੇਮਾਲ ਕੀਤਾ ਜੀ। ਇਨ ਰੀਟੈਲੀਏਸ਼ਨ, ਹੁਣ ਇਹਦੇ ਜਵਾਬ ਦੇ ਵਿੱਚ ਰਾਹ ਨੇ ਇਨ ਦਾ ਮਿਡ 1980s ਰਾਹ ਸੈਟ ਅਪ 2 ਕੋਵਰਟ ਗਰੁੱਪਸ ਆਫ ਇਟਸ ਓਨ ਕਾਊਂਟਰ ਇੰਟੈਲੀਜੈਂਸ ਟੀਮ and counter intelligence team 1 and 2, the first targeting Pakistan in general and the second directed at Khalistani groups। ਹੁਣ ਤੁਸੀਂ ਦੇਖੋ ਵੀ ਅਸੀਂ ਜਿਹੜੀ ਖਾਲਿਸਤਾਨ ਦੀ ਲੜਾਈ ਕੇ ਉੱਠ ਕੇ ਕਹਿਣਗੇ ਜੀ ਦਹਿਸ਼ਤਗਰਦ ਸੀ ਜੀ, ਇਕੱਠੇ ਹੋਏ ਜੀ, ਉਹ ਸਰਕਾਰ ਨੇ ਦਬਾ। ਤੁਸੀਂ ਇਹ ਦੇਖੋ ਵੀ ਲੜਾਈ ਕਿਸ ਲੈਵਲ ਤੇ ਲੜੀ ਗਈ ਔਰ ਕਿਵੇਂ KGB, ਅਫਗਾਨਿਸਤਾਨ ਦੀ ਇੰਟੈਲੀਜੈਂਸ ਏਜੰਸੀ ਔਰ ਇੰਡੀਆ ਦੀ ਰਾਹ, ਇਹਨਾਂ ਤਿੰਨਾਂ ਨੇ ਖਾਲਿਸਤਾਨ ਦੀ ਮੂਵਮੈਂਟ ਨੂੰ ਕ੍ਰਸ਼ ਕਰਨ ਦੇ ਲਈ ਟੁਗੈਦਰਨੈਸ ਦੇ ਨਾਲ ਇਹ ਰੋਲ ਅਦਾ ਕੀਤਾ ਕਿ ਇਹ ਕਹਿੰਦਾ ਹੈ ਇਹ ਰਿਪੋਰਟ ਕਿ ਉਹਨਾਂ ਨੇ ਇੱਕ ਸੈਪਰੇਟ ਜਿਹੜਾ ਹੈ ਪੂਰੀ ਟੀਮ ਪਾਕਿਸਤਾਨ ਦੇ ਵਿੱਚ ਖੜੀ ਕੀਤੀ ਜਿਹੜੀ ਕਿ ਖਾਲਿਸਤਾਨੀ ਮੂਵਮੈਂਟ ਦੇ ਖਿਲਾਫ ਜਿਨ੍ਹਾਂ ਨੇ ਭੁਗਤਣਾ ਸੀ ਜੀ। ਹੁਣ ਇਹਨਾਂ ਨੇ ਕੀ ਕੀਤਾ ਹੈ? The 2 groups were responsible for carrying out terrorist operation in Pakistan, writes Pakistani military expert Aisha Siddiqa। ਹੁਣ ਆਇਸ਼ਾ ਸਦੀਕਾ ਕਹਿੰਦਾ ਵੀ ਜਿਹੜੇ ਗਰੁੱਪ ਕਾਇਮ ਕੀਤੇ ਇਹਨਾਂ ਨੇ ਪਾਕਿਸਤਾਨ ਦੇ ਵਿੱਚ ਹੀ ਦਹਿਸ਼ਤਗਰਦ ਕਾਰਵਾਈਆਂ ਜਿਹੜੀਆਂ ਨੇ, ਜਿਵੇਂ ਬੰਬ ਬਲਾਸਟ ਆ, ਸਰਬਜੀਤ ਸਿੰਘ, ਕਸ਼ਮੀਰ ਸਿੰਘ, ਇਹ ਸਾਰੇ ਉਸ ਗੇਮ ਪਲਾਨ ਦਾ ਹਿੱਸਾ ਸੀ ਜਿਹੜਾ ਖਾਲਿਸਤਾਨ ਦੀ ਮੂਵਮੈਂਟ ਨੂੰ ਬਦਨਾਮ ਕਰਨ ਦੇ ਲਈ ਔਰ ਕ੍ਰਸ਼ ਕਰਨ ਦੇ ਲਈ ਰਾਹ ਨੇ ਪਾਕਿਸਤਾਨ ਦੇ ਵਿੱਚ ਜਾ ਕੇ ਆਪਣੀਆਂ ਟੀਮਾਂ ਬਣਾ ਕੇ ਸ਼ੁਰੂ ਕੀਤੀ। ਇੰਡੀਅਨ ਜਰਨਲਿਸਟ ਪ੍ਰਵੀਨ ਸਵਾਮੀ ਰਾਈਟਸ that a low grade but steady campaign of bombings in major Pakistani cities, notably Karachi and Lahore, was carried out। ਕਿ ਕਰਾਚੀ ਔਰ ਲਾਹੌਰ ਦੇ ਵਿੱਚ ਇੰਡੀਅਨ ਰਾਹ ਦੇ ਏਜੰਟਾਂ ਨੇ ਉੱਥੇ ਬੰਬ ਚਲਾਏ, ਲੋ ਗ੍ਰੇਡ ਚਲਦੇ ਰਹੇ ਲਗਾਤਾਰ। This forced the head of ISI to meet his counterpart in Raw and agree on the rule of engagements as far as Punjab was concerned, writes Siddiqa। ਹੁਣ ਰਾਹ ਨੇ ਜਦੋਂ ਪਾਕਿਸਤਾਨ 'ਚ ਬੰਬਾਰਡਮੈਂਟ ਕੀਤੀ, ਉਹਨੇ ਇਹ ਕਹਿੰਦਾ ਹੈ ਕਿ ISI ਜਿਹੜੀ ਪਾਕਿਸਤਾਨ ਦੀ ਖੁਫੀਆ ਏਜੰਸੀ ਉਹਦਾ ਹੈਡ ਮਜਬੂਰ ਹੋਇਆ ਔਰ ਉਹਨਾਂ ਨੇ ਕਿਹਾ ਕਿ ਜੀ ਆਓ ਅਸੀਂ ਗੱਲਬਾਤ ਕਰਦੇ ਹਾਂ ਔਰ ਖਾਸ ਤੌਰ ਤੇ ਫਿਰ ਇੰਡੀਅਨ ਰਾਹ ਨੇ ਪੰਜਾਬ ਨਾਲ ਸੰਬੰਧਿਤ ਜਿਹੜੇ ਨੇ ਕੰਸੈਸ਼ਨ ਉਹ ISI ਤੋਂ ਲਏ। ਇਹ ਉਹ ਜ਼ਮਾਨਾ ਹੈ ਜਿਨ੍ਹਾਂ ਬਾਰੇ ਹੁੰਦਾ ਹੈ ਕਿ ਜੀ ਬੇਨਜ਼ੀਰ ਭੁੱਟੋ ਨੇ ਖਾਲਿਸਤਾਨੀਆਂ ਦੀ ਲਿਸਟ ਦੇ ਦਿੱਤੀ, ਰਾਜੀਵ ਗਾਂਧੀ ਨੇ ਮੰਗੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਲੈਵਲ ਤੇ ਇਹਨਾਂ ਨੇ ਪਾਕਿਸਤਾਨ ਦੇ ਅੰਦਰ ਜਾ ਕੇ ਗੜਬੜ ਮਚਾ ਕੇ ਪਾਕਿਸਤਾਨ ਦੀ ISI ਨੂੰ ਮਜਬੂਰ ਕੀਤਾ ਹੈ ਕਿ ਉਹ ਖਾਲਿਸਤਾਨ ਦੀ ਮੂਵਮੈਂਟ ਨੂੰ ਕ੍ਰਸ਼ ਕਰਨ ਦੇ ਵਿੱਚ ਉਹਨਾਂ ਦੇ ਨਾਲ ਮਦਦਗਾਰ ਹੋਏ ਔਰ ਬੇਨਜ਼ੀਰ ਦੇ ਵੇਲੇ ਸਰਟਨਲੀ ਉਹਦਾ ਪ੍ਰਭਾਵ ਦੇਖਣ ਦੇ ਵਿੱਚ ਆਇਆ ਜੀ। This forced the ਇਹ ਮੈਂ ਪੜ੍ਹ ਦਿੱਤਾ। The negotiation was brokered by the then Jordanian crown prince Hassan bin Talal, whose wife Princess Sarwat is of Pakistani origin। ਹੁਣ ਇਹਨੇ ਇਹ ਵੀ ਦਿੱਤਾ ਹੈ ਕਿ ਇਹ ਜਿਹੜੀ ISI ਪਾਕਿਸਤਾਨ ਦੀ ਔਰ ਰਾਹ ਦੇ ਵਿਚਕਾਰ ਸਮਝੌਤਾ ਕਰਵਾਇਆ ਕਿ ਖਾਲਿਸਤਾਨ ਦੀ ਮੂਵਮੈਂਟ ਤੋੜਨੀ ਹੈ, ਇਹ ਜਾਰਡਨ ਦੇ ਕਰਾਊਨ ਪ੍ਰਿੰਸ ਨੇ ਕਰਵਾਇਆ ਜਿਹਦਾ ਨਾਮ ਹਸਨ ਬਿਨ ਤਲਾਲ ਹੈ ਔਰ ਉਹਦੀ ਘਰ ਵਾਲੀ ਜਿਹੜੀ ਹੈ ਪ੍ਰਿੰਸੈਸ ਸਰਵਾਤ, ਇਹ ਪਾਕਿਸਤਾਨ ਦੀ ਸ਼ਹਿਰਨ ਹੈ।
जी It was agreed that Pakistan would not carry out activities in Punjab as long as RAW refrained from creating mayhem and violence inside Pakistan, Siddiqa writes. ਹੁਣ ਸਿੱਦੀਕਾ ਕਹਿੰਦਾ ਹੈ ਕਿ ਜੀ ਇਹ ਸਮਝੌਤਾ ਹੋਇਆ ਕਿ ਜੀ ਤੁਸੀਂ ਪੰਜਾਬ 'ਚ ਸਿੱਖਾਂ ਦੀ ਮਦਦ ਨਹੀਂ ਕਰੋਗੇ ਔਰ ਅਸੀਂ ਤੁਹਾਡੇ ਪਾਕਿਸਤਾਨ ਦੇ ਵਿੱਚ ਜਿਹੜਾ ਹੈ ਉਹ ਕੋਈ ਬੰਬ ਧਮਾਕੇ ਵਗੈਰਾ ਨਹੀਂ ਕਰਾਂਗੇ. In the past, Pakistan also accused RAW of supporting Sindhi nationalists demanding a separate state, as well as Saraikis calling for partition of Pakistan's Punjab to create separate Saraiki state. ਕਿ ਪਾਕਿਸਤਾਨ ਨੇ ਕਹਿੰਦਾ ਵੀ ਰਾਅ ਨੇ ਉੱਥੇ ਸਿੰਧ ਦੇ ਵਿੱਚ ਵੀ ਉਹਦਾ ਮੂਵਮੈਂਟ ਦਾ ਨਾਂ ਹੀ GS ਸਿੰਧ ਇੰਡੀਆ ਨੇ ਖੜੀ ਕੀਤੀ ਔਰ ਸਰਾਇਕੀ ਬੈਲਟ ਪੋਠੋਹਾਰ ਔਰ ਦੂਸਰੀ ਹੈ ਜਿਨ੍ਹਾਂ ਦੀ ਜ਼ਬਾਨ ਸਰਾਇਕੀ ਹੈ ਕਿ ਪੰਜਾਬ ਦੀ ਪਾਰਟੀਸ਼ਨ ਲਈ ਇਹਨਾਂ ਨੇ ਈਵਨ ਸਰਾਇਕੀ ਜਿਹੜੀ ਮੂਵਮੈਂਟ ਹੈ ਉਹਨੂੰ ਵੀ ਇੰਡੀਆ ਨੇ ਖੜਾ ਕੀਤਾ ਜੀ. ਇੰਡੀਆ ਡਿਨਾਈਜ਼ these charges. However, experts point out that India has supported insurgents in Pakistan's Balochistan as well as anti-Pakistan forces in Afghanistan. ਹੁਣ ਇਸ ਤੋਂ ਵੱਧ ਕੇ ਕੀ ਸਬੂਤ ਚਾਹੀਦੇ ਹੁੰਦੇ ਨੇ ਕਿ ਅੰਦਰੂਨੀ ਗੱਲ ਇਹ ਹੈ ਵੀ ਇਹ ਜਿਹੜੀ ਬਲੋਚਿਸਤਾਨ ਦੇ ਵਿੱਚ ਗੜਬੜ ਹੈ ਪਾਕਿਸਤਾਨ 'ਚ ਉਹਨੂੰ ਵੀ ਇੰਡੀਅਨ ਰਾਅ ਸਪੋਰਟ ਕਰਦੀ ਹੈ ਔਰ ਅਫਗਾਨਿਸਤਾਨ ਦੇ ਵਿੱਚ ਵੀ ਜਿਹੜੇ ਗਰੁੱਪ ਪਾਕਿਸਤਾਨ ਦੇ ਖਿਲਾਫ ਨੇ ਉਹਨਾਂ ਦੀ ਜਿਹੜੀ ਫੰਡਿੰਗ ਹੈ ਉਹ ਰਾਅ ਕਰਦੀ. ਬਟ ਸਮ ਐਕਸਪਰਟਸ ਸੇ ਇੰਡੀਆ ਨੋ ਲੋਂਗਰ ਡਸ ਦਿਸ ਕਿ ਜੀ ਹੁਣ ਨਹੀਂ ਕਰਦਾ ਇੰਡੀਆ ਪਹਿਲਾਂ ਕਰਦਾ ਸੀ. ਐਜ਼ ਦਿਸ ਬੈਕਗਰਾਊਂਡ ਐਕਸਪਲੇਨਸ ਪਾਕਿਸਤਾਨ's suspicions, Pakistan is suspicious of India's influence in Afghanistan, which it views as a threat to its own interests in the region. ਉਹਨੇ ਕਿਹਾ ਜੇ ਪਾਕਿਸਤਾਨ ਸ਼ੱਕੀ ਹੁੰਦਾ ਹੈ ਇੰਡੀਆ ਅਫਗਾਨਿਸਤਾਨ ਰਿਸ਼ਤਿਆਂ ਦੇ ਉਹਨਾਂ ਨੂੰ ਪਤਾ ਹੈ ਕਿ ਇੰਡੀਅਨ ਇੰਟੈਲੀਜੈਂਸ ਜਿਹੜੀ ਹੈ ਉੱਥੇ ਅਫਗਾਨਿਸਤਾਨ ਦੇ ਨਾਲ ਮਿਲ ਕੇ ਉਹਨਾਂ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਗੜਬੜ ਕਰਵਾਉਂਦੀ ਹੈ. ਐਕਸਪਰਟਸ ਸੇ although it's very likely that India has active intelligence gathering in Afghanistan, it's difficult to say whether it is also involved in covert operation. ਕਿ ਬਈ ਉੱਥੇ ਇਹਨਾਂ ਦਾ ਨੈਟਵਰਕ ਤਾਂ ਹੈਗਾ ਕਿੰਨਾ ਕੁ ਗੁਪਤ ਤੌਰ ਦੇ ਉੱਤੇ ਗੜਬੜ ਕਰਦੇ ਨੇ ਇਸ ਬਾਰੇ ਜਿਹੜਾ ਹੈ ਉਹ ਸ਼ੱਕ ਹੋ ਸਕਦਾ. ਫਿਰ ਜਿਹੜਾ ਰੈਲੇਵੈਂਟ ਬਹੁਤਾ ਨਹੀਂ ਹੈ ਰਿਲੇਸ਼ਨਸ ਵਿਦ CIA ਕਿ ਵੀ CIA ਨਾਲ ਵੀ ਇੰਡੀਅਨ ਰਾਅ ਦੇ ਕੀ ਰਿਲੇਸ਼ਨ ਨੇ ਇਹ ਕਿਉਂਕਿ ਸਾਡੀ ਹੁਣ ਦੀ ਡਿਸਕਸ਼ਨ 'ਚ ਇੰਨਾ ਰੈਲੇਵੈਂਟ ਨਹੀਂ ਹੈ ਜੀ. ਔਰ ਫਿਰ ਇਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਹੋਰ ਵੀ ਇਹਦੇ ਬਾਰੇ ਰਿਪੋਰਟ ਹੈ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਕੋਵਰਟ ਆਪਰੇਸ਼ਨ ਕਰਦੇ ਨੇ ਕਈ ਵਾਰ the Indian government probably realized that encouraging covert warfare wouldn't only destabilize bilateral relations but also dangerous for the peace and stability of the entire region. ਕਿ ਇਹ ਜਿਹੜਾ ਕੁਝ ਚੀਜ਼ਾਂ ਉਹਦੇ ਗੁਜਰਾਲ ਦੇ ਵੇਲੇ ਜਿਹੜੀਆਂ ਨੇ ਉਹਨਾਂ ਨੇ ਬੰਦ ਕੀਤੀਆਂ ਪਾਕਿਸਤਾਨ ਦੇ ਵਿੱਚ ਜਿਹੜੀ ਇੰਟਰਫੀਅਰੈਂਸ ਸੀ ਹਾਲਾਂਕਿ ਇਹ ਕੋਈ ਬਹੁਤੀ ਠੀਕ ਗੱਲ ਨਹੀਂ ਲੱਗਦੀ ਪਰ ਉਹਨਾਂ ਨੇ ਕਿਹਾ ਵੀ ਇੰਡੀਆ ਨੂੰ ਲੱਗਾ ਵੀ ਜੇ ਅਸੀਂ ਉੱਥੇ ਗੜਬੜ ਕਰਦੇ ਜਾਂ ਕਰਵਾਉਂਦੇ ਤੇ ਫਿਰ ਸਾਡੇ ਵੀ ਹੋਏਗੀ. ਪਰ ਇਸ ਤੋਂ ਦੋ ਗੱਲਾਂ ਜਿਹੜੀਆਂ ਨੇ ਬੜੀਆਂ ਜ਼ਾਹਰ ਨੇ ਕਿ ਰਾਅ ਨੇ ਆਪਣੇ ਗੁਆਂਢੀ ਦੇਸ਼ਾਂ ਸਿੱਕਮ ਹੋਏ ਬਰਮਾ ਹੋਏ ਪੂਰਬੀ ਪਾਕਿਸਤਾਨ ਹੋਏ ਸ੍ਰੀਲੰਕਾ ਹੋਏ ਇਸ ਦੇ ਵਿੱਚ ਕੀ ਕੀਤਾ ਔਰ ਇੱਧਰ ਉਹਨਾਂ ਨੇ ਕਿਵੇਂ ਅਫਗਾਨਿਸਤਾਨ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਸਾਜ਼ਿਸ਼ ਸਿੱਖਾਂ ਦੀ ਮੂਵਮੈਂਟ ਦਬਾਉਣ ਦੇ ਲਈ ਪਾਕਿਸਤਾਨ 'ਚ ਜਾ ਕੇ ਲਾਹੌਰ ਕਰਾਚੀ ਪਿਸ਼ਾਵਰ 'ਚ ਬੰਬ ਧਮਾਕੇ ਕਰਕੇ ਜਿਹੜਾ ਸਿੱਖਾਂ ਦਾ ਨੁਕਸਾਨ ਕਰਨ ਦੀ ਗੱਲ. ਸੋ ਹੋਰ ਕੀ ਸਬੂਤ ਚਾਹੀਦਾ ਮੈਨੂੰ ਕਦੇ ਵੀ ਇਹ ਭੁਲੇਖਾ ਨਹੀਂ ਰਿਹਾ ਜਦੋਂ ਜੀ ਗੁਰਦੁਆਰਿਆਂ 'ਚ ਲੜਾਈਆਂ ਹੁੰਦੀਆਂ ਜੀ ਫਲਾਣਾ ਤੁਸੀਂ ਲੱਭ ਲਓ ਹਰ ਇੱਕ ਜਿਹੜਾ ਕਿਉਂਕਿ ਇਹਨਾਂ ਦੇ ਜਿੰਨੇ ਮਿਸ਼ਨ ਬਾਹਰ ਬੈਠੇ ਨੇ ਐਮਬੈਸੀਆਂ ਬੈਠੀਆਂ ਨੇ ਕੌਂਸੂਲੇਟ ਬੈਠੇ ਨੇ ਆਹੀ ਕੰਮ ਕਰਦੇ ਨੇ ਜੀ. ਔਰ ਦੂਸਰੀ ਖਬਰ ਇਨ ਬਰੀਫ ਇਹ ਵੀ ਟ੍ਰਿਬਿਊਨ ਦੀ ਹੈ. ਡਿਸਪਿਊਟ ਵਿਦ ਇੰਡੀਆ ਓਵਰ ਅਰੁਣਾਚਲ ਔਨ ਐਨ ਅਨਡਿਨਾਈਏਬਲ ਫੈਕਟ ਸੇਜ਼ ਚਾਈਨਾ. ਹੁਣ ਮੋਦੀ ਇਧਰਲੇ ਦੌਰੇ ਤੇ ਆਇਆ ਹੋਇਆ ਔਰ ਇਸ ਤੋਂ ਬਾਅਦ ਉਹਨੇ ਚੀਨ ਜਾਣਾ ਹੈ ਵਾਪਸ ਜਾ ਕੇ ਕੁਝ ਦਿਨਾਂ ਬਾਅਦ ਜੀ. ਔਰ ਚਾਈਨਾ ਨੇ ਆਲਰੇਡੀ ਆਪਣੀ ਗਰਾਊਂਡ ਸੈੱਟ ਕਰ ਲਈ ਕਿ ਜਦੋਂ ਇਹਨੇ ਆਣਾ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਵੀ ਇਹ ਜਿਹੜਾ ਅਰੁਣਾਚਲ ਦੇ ਉੱਤੇ ਜਿਹੜਾ ਸਾਡਾ ਝਗੜਾ ਹੈ ਉਹ ਬੜਾ ਡੂੰਘਾ ਔਰ ਇਹ ਜਿਹੜਾ ਇਸ ਦਾ ਹੱਲ ਬੜਾ ਜ਼ਰੂਰੀ ਹੈ. ਔਰ ਇਹ ਖਬਰ ਕਹਿੰਦੇ ਚਾਈਨਾ ਟੂਡੇ ਸੈਡ ਇਟਸ ਅ ਹਿਊਜ ਡਿਸਪਿਊਟ ਵਿਦ ਇੰਡੀਆ ਹਿਊਜ ਕਿ ਬਹੁਤ ਵੱਡਾ ਝਗੜਾ ਹੈ ਐਵੇਂ ਨਹੀਂ ਜੇ ਬਾਰਡਰ ਸਕਰਮਿਸ਼ ਹੈ ਤੇ ਫਲਾਣਾ ਹੈ. ਇਟਸ ਅ ਹਿਊਜ ਡਿਸਪਿਊਟ ਵਿਦ ਇੰਡੀਆ ਓਵਰ ਅਰੁਣਾਚਲ ਪ੍ਰਦੇਸ਼ ਇਜ਼ ਐਨ ਅਨਡਿਨਾਈਏਬਲ ਫੈਕਟ. ਇਸ ਸੱਚਾਈ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ. Even as it echoed Prime Minister Modi's view that the two countries should create favorable conditions for a mutually acceptable settlement of the vexed boundary issue. ਕਿ ਮੋਦੀ ਨੇ ਕਿਹਾ ਜੀ ਇਹ ਜਿਹੜਾ ਬੜਾ ਵੈਕਸਡ ਇਸ਼ੂ ਹੈ ਬੜਾ ਕੰਪਲਿਕੇਟਡ ਇਹਦਾ ਕੋਈ ਹੱਲ ਲੱਭੀਏ ਪਰ ਉਹਨਾਂ ਨੇ ਕਿਹਾ ਵੀ ਇਹ ਅਨਡਿਨਾਈਏਬਲ ਐਂਡ ਹਿਊਜ ਡਿਸਪਿਊਟ. ਸੋ ਇਹ ਡਿਪਲੋਮੇਸੀ ਦੀ ਲੈਂਗੁਏਜ ਹੁਣ ਇਹ ਦੋ ਸ਼ਬਦ ਦੇਖੋ ਤੇ ਚੀਨ ਨੇ ਮੈਸੇਜ ਦੇ ਦਿੱਤਾ ਵੀ ਸਾਡੇ ਲਈ ਇਹ ਅਰੁਣਾਚਲ ਕਿੰਨਾ ਇੰਪੋਰਟੈਂਟ ਹੈ ਜਿਹਨੂੰ ਤੁਸੀਂ ਆਪਣਾ ਅਰੁਣਾਚਲ ਬਣਾਇਆ.
There is a huge dispute in the eastern border of China-India border. This is undeniable fact. Chinese Foreign Ministry spokesperson Hu Chuing told media here when asked about Indian government extending controversial Armed Forces Special Powers Act in Arunachal Pradesh. ਇਹ ਐਕਟ ਦੇ ਥੱਲੇ ਇਹਨਾਂ ਨੇ ਮਨੀਪੁਰ 'ਚ ਕੀ ਜ਼ੁਲਮ ਕੀਤੇ ਨੇ, ਨਾਗਾਲੈਂਡ 'ਚ ਕੀ ਕੀਤੇ ਨੇ। ਮਨੀਪੁਰ 'ਚ ਵਿਚਾਰੀ ਆਈਰੋਮ ਸ਼ਰਮਿਲਾ 14 ਸਾਲਾਂ ਤੋਂ ਭੁੱਖ ਹੜਤਾਲ ਤੇ ਹੈ ਕਿ ਵੀ ਤੋੜੋ, ਤੇ ਹੁਣ ਇਹਨੂੰ ਅਰੁਣਾਚਲ ਪ੍ਰਦੇਸ਼ ਵੀ ਉਹਨਾਂ ਨੇ ਲਾਗੂ ਕਰਤਾ ਹੈ ਸਪੈਸ਼ਲ ਫੋਰਸਿਸ ਪਾਵਰਸ ਐਕਟ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜੋ ਮਰਜ਼ੀ ਕਰ ਲੈਣ, ਇਹ ਸਾਡੇ ਲਈ ਬਹੁਤ ਵੱਡਾ ਝਗੜਾ ਹੈ ਔਰ ਇਹਨੂੰ ਕੋਈ ਡਿਨਾਈ ਨਹੀਂ ਕਰ ਸਕਦਾ। ਫਿਰ ਉਹਨੇ ਕਿਹਾ ਚਾਈਨੀਜ਼ ਸਪੋਕਸਪਰਸਨ ਨੇ, ਚਾਈਨਾ ਆਲਵੇਜ਼ ਹੋਲਡਸ consistent and clear position on the China-India boundary question। ਕਿ ਤੁਹਾਨੂੰ ਭੁਲੇਖਾ ਹੋਏਗਾ, ਚੀਨ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਵੀ ਇਹ ਸਾਡੇ ਉਹਨਾਂ ਦਾ ਰਾਈਟ ਕੀ ਹੈ ਚੀਨ ਦਾ। The two sides should make joint efforts to maintain peace, tranquility of the border area and create favorable conditions for the negotiation of the boundary question। ਕਿ ਵੀ ਇਹ ਇਦਾਂ ਨਹੀਂ ਹੈ ਕਿ ਤੁਹਾਡਾ ਹਿੱਸਾ ਬਣ ਗਿਆ, ਉਹਦੇ ਲਈ ਪੀਸ ਟ੍ਰੈਂਕੁਇਲਿਟੀ ਔਰ ਗੱਲਬਾਤ ਕਰੋ ਇਸ ਦੀ। ਸੋ ਇਸ ਦੇ ਨਾਲ ਹੀ ਉਹਨਾਂ ਨੇ ਜਿਹੜੀ ਕਲੋਜ਼ਿੰਗ ਲਾਈਨ ਕਹੀ ਹੈ ਕਿ ਵੀ ਹੁਣ ਬਾਰਡਰ ਡਿਸਪਿਊਟ 'ਚ ਭਾਰਤ ਤਾਂ ਸਿਰਫ ਉਨੇ ਹਿੱਸੇ ਨੂੰ ਮੰਨਦਾ ਹੈ। ਚਾਈਨਾ ਸੇਜ਼ ਦਾ ਬਾਰਡਰ ਡਿਸਪਿਊਟ ਇਜ਼ ਕਨਫਾਈਨਡ ਓਨਲੀ ਟੂ 2000 ਕਿਲੋਮੀਟਰ ਮੋਸਟਲੀ ਇਨ ਅਰੁਣਾਚਲ ਪ੍ਰਦੇਸ਼। ਚੀਨ ਤਾਂ ਕਹਿੰਦਾ ਜੀ ਇੱਥੇ ਸਿੱਧਾ ਕਰ ਲਓ ਅਰੁਣਾਚਲ 'ਚ 2000 ਕਿਲੋਮੀਟਰ ਦਾ ਇਹ ਜਿਹੜੀ ਰੇਂਜ ਇਹਦੇ ਝਗੜਾ ਹੈ ਜੀ। Whereas India asserts that the dispute covered the western side of the border spanning to about 4,000 kilometers, especially the Aksai Chin area annexed by China in 1962 war। ਹੁਣ ਜਿਹੜੇ 1962 ਦੇ ਵਿੱਚ ਅਕਸਾਈ ਔਰ ਉਸ ਖਿੱਤੇ 'ਚ 2000 ਕਿਲੋਮੀਟਰ ਏਰੀਏ 'ਚ ਜਿਹੜੀ 60,000 ਸਕੁਅਰ ਕਿਲੋਮੀਟਰ ਟੈਰੀਟਰੀ ਚੀਨ ਨੇ ਜਿੱਤੀ ਹੋਈ ਹੈ, ਚੀਨ ਕਹਿੰਦਾ ਉਹ ਤਾਂ ਭੁੱਲ ਜਾਓ, ਤੇ ਆ ਜਿਹੜਾ 2000 ਸਕੁਅਰ ਕਿਲੋਮੀਟਰ 'ਚ ਅਰੁਣਾਚਲ ਹੈ ਸਾਡੇ ਹਵਾਲੇ ਕਰੋ। ਤੇ ਇੰਡੀਆ ਕਹਿੰਦਾ ਜੀ ਉਹਦੀ ਵੀ ਗੱਲ ਕਰ ਲਓ, ਕਹਿੰਦੇ ਫੋਰਗੇਟ ਅਬਾਊਟ, ਤੇ ਝਗੜਾ ਹੀ ਕੋਈ ਨਹੀਂ, ਉਹ ਤਾਂ ਹੁਣ ਸਾਡਾ ਹੈ ਜੀ। ਸੋ ਇਹ ਤੋਂ ਅੰਦਾਜ਼ਾ ਲਾ ਲਓ ਕਿ ਵੀ ਇਹ ਜਿਹੜੀ ਆਲਰੇਡੀ ਉਹਦੀ ਵਿਜ਼ਿਟ ਦੀ ਉਹਨਾਂ ਨੇ ਫੂਕ ਕੱਢ ਦਿੱਤੀ ਹੈ ਮੋਦੀ ਦੀ, ਕਿ ਵੀ ਆਉਣ ਤੋਂ ਪਹਿਲਾਂ ਇਹ ਸੋਚ ਲੈ ਕਿ ਅਲਟੀਮੇਟਲੀ ਇਹ ਜਿਹੜਾ ਪਾਰਟ ਹੈ ਇਹ ਸਾਡਾ ਹੈ, ਅਰੁਣਾਚਲ ਵੀ ਸਾਡਾ ਹੈ ਔਰ ਇਹ ਹਿਊਜ ਡਿਸਪਿਊਟ ਹੈ ਔਰ ਬੰਦੇ ਦੇ ਪੁੱਤ ਬਣ ਕੇ ਇਹਨੂੰ ਐਮੀਕੇਬਲੀ ਟ੍ਰੈਂਕੁਇਲਿਟੀ ਦੇ ਨਾਲ ਜਿਹੜਾ ਇਹ ਬਾਰਡਰ ਇਸ਼ੂ ਨੂੰ ਸੈਟਲ ਕਰੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਵਿਚਾਰਾਂ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।